ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 9 ਅਗਸਤ 2016, 25 ਸਾਵਣ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਕੱਲ ਕੁੱਲ ਦੁਨੀਆ ਦਾ ਧਿਆਨ ਜਿਸ ਮੁਲਕ ਔਰ ਜਿਸ ਸ਼ਹਿਰ ਦੇ ਉੱਤੇ ਕੇਂਦਰਿਤ ਹੈ ਉਹ ਹੈ ਰੀਓ, ਬ੍ਰਾਜ਼ੀਲ ਜੀ, ਜਿੱਥੇ ਕਿ ਹਰ 4 ਸਾਲ ਬਾਅਦ ਹੋਣ ਵਾਲੀਆਂ ਓਲੰਪਿਕਸ ਚੱਲ ਰਹੀਆਂ ਨੇ। ਬੀਤੇ ਸੰਡੇ ਬੜੇ ਧੂਮ ਧੜੱਕੇ ਦੇ ਨਾਲ ਇੱਥੇ ਸੈਟਰਡੇ ਨਾਈਟ ਸੀ, ਉਹਨਾਂ ਦਾ ਉਦਘਾਟਨ ਹੋਇਆ ਔਰ ਭਾਰਤੀ ਮੀਡੀਆ ਨੇ ਵੀ ਇੰਡੀਅਨ ਪਲੇਅਰਸ ਦਿਖਾਏ ਕਿ ਤਿਰੰਗਾ ਲੈ ਕੇ ਉਹਨਾਂ ਨੇ ਕਿਹਾ ਜੀ ਸਾਡਾ ਪੂਰਾ ਜਿਹੜਾ ਇੱਕ ਦਲ ਜਿਹੜਾ ਉਹ ਤਿਰੰਗਾ ਲੈ ਕੇ ਗਿਆ। ਔਰ ਉਹਨਾਂ ਨੂੰ ਤੁਰਨ ਤੋਂ ਪਹਿਲੇ ਵੀ ਉਹਨਾਂ ਨੇ ਜਿਹੜੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਫਖਰ ਲੈ ਕੇ ਆਉਣਗੇ ਮੁਲਕ ਦੇ ਲਈ ਜੀ। ਸੋ ਕੁੱਲ ਮਿਲਾ ਕੇ ਸਪੋਰਟਸ ਹੁੰਦੀਆਂ ਨੇ। ਓਲੰਪੀਆ ਉਸ ਏਥਨਸ ਗ੍ਰੀਸ ਚੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ। ਲੰਬੀ ਦੌੜ ਕੇ ਸੁਨੇਹਾ ਪਹੁੰਚਾਉਣ ਵਾਲਾ ਮੈਰਾਥਨ ਬਣ ਜਾਂਦਾ ਹੈ ਜੀ। ਔਰ ਜਿਹੜੀਆਂ ਮਾਡਰਨ ਓਲੰਪਿਕਸ ਨੇ ਇਹਨਾਂ ਦਾ 19ਵੀਂ ਸਦੀ ਦੇ ਅਖੀਰ ਦੇ ਵਿੱਚ 1996 ਦੇ ਨੇੜੇ ਇਸ ਦੀ ਸ਼ੁਰੂਆਤ ਹੋਈ। ਔਰ ਮੈਂ ਸਗੋਂ ਜਦੋਂ ਵਾਸ਼ਿੰਗਟਨ ਸੀ ਵੀਕਐਂਡ ਤੇ ਸਾਡੇ ਮਿੱਤਰ ਭਾਈ ਗੁਰਦੇਵ ਸਿੰਘ ਵੀ ਵਿਜ਼ਿਟ ਕਰ ਰਹੇ ਸੀ ਪਰਿਵਾਰ ਨਾਲ ਜੀ ਮਿਸ਼ੀਗਨ ਤੋਂ। ਤਾਂ ਉਹਨਾਂ ਦੀ ਬੇਟੀ ਨੂੰ ਮੈਂ ਕਿਹਾ ਕਿ ਵੀ ਦੇਖੋ, ਜਦੋਂ ਪਹਿਲੀਆਂ ਓਲੰਪਿਕਸ ਹੋਈਆਂ ਉਹਨਾਂ ਦੇ ਵਿੱਚ ਕੀ ਔਰਤਾਂ ਦੀ ਸ਼ਮੂਲੀਅਤ ਸੀ। ਸੋ ਉਹਦੇ 'ਚ ਸਿਰਫ 5 ਜਿਹੜੀਆਂ ਆਈਟਮਸ ਨੇ ਉਹਨਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਸੀ। ਪਰ ਹੁਣ ਜਦੋਂ ਤੁਸੀਂ ਸਾਰਾ ਦਿਨ ਰਾਤ ਜੋ ਪਹਿਲਾਂ ਚੱਲਦਾ ਹੈ ਦਿਨੇ ਰਾਤ ਨੂੰ ਮੋਸਟਲੀ ਰਿਪੀਟ ਹੁੰਦਾ ਹੈ, ਜਿਸ ਕਿਸਮ ਦੇ ਜੌਹਰ ਦੁਨੀਆ ਭਰ ਦੇ ਜਿਹੜੇ ਨੇ ਐਥਲੀਟ ਹੋਣ ਔਰ ਖਾਸ ਤੌਰ ਤੇ ਪਾਣੀ ਨਾਲ ਰਿਲੇਟਡ ਸਵਿਮਿੰਗ ਔਰ ਰੋਇੰਗ, ਕੈਨੋਇੰਗ, ਵਾਟਰ ਪੋਲੋ, ਉਹ ਇੱਕ ਆਪਣੇ ਆਪ ਦੇ ਵਿੱਚ ਹੈ। ਔਰ ਖਾਸ ਤੌਰ ਤੇ ਜਿਵੇਂ ਬੀਬੀਆਂ ਦੀਆਂ ਟੀਮਸ, ਬੇਸ਼ੱਕ ਉਹ ਵਾਲੀਬਾਲ ਹੈ ਜਾਂ ਦੂਸਰੀਆਂ ਇਵੈਂਟਸ ਨੇ। ਸੋ ਇਹ ਰਿਮਾਰਕੇਬਲ ਹੈ ਕਿ ਦੁਨੀਆ ਦੇ ਵਿੱਚ ਅੱਜ ਜਦੋਂ ਕਿ 7 ਬਿਲੀਅਨ ਲੋਕ ਇਸ ਧਰਤੀ ਤੇ ਵਸਦੇ ਨੇ, ਬੇਸ਼ੱਕ ਕੰਪੀਟੀਟਿਵ ਸਪਿਰਿਟ ਉਸੇ ਤਰ੍ਹਾਂ ਹੀ ਹੈ ਜਿਵੇਂ ਜਦੋਂ ਤੁਸੀਂ ਹਿਸਟੋਰੀਕਲੀ ਦੇਖਦੇ ਹੋ ਕਿ ਕਿਵੇਂ ਬ੍ਰਾਜ਼ੀਲ ਔਰ ਅਰਜਨਟੀਨਾ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਸਾਂਝਾਂ ਨੇ, ਉਹਨਾਂ ਦੇ ਵਿੱਚ ਬੈਡ ਬਲੱਡ ਦੀ ਸਾਂਝ ਵੀ ਹੈ, ਇੱਕ ਦੂਸਰੇ ਪ੍ਰਤੀ ਹੂਟਿੰਗ। ਔਰ ਕੱਲ੍ਹ ਇੱਕ ਇਵੈਂਟ ਦੇ ਮੌਕੇ ਆਲਮੋਸਟ ਹੂਰੋ ਹੂਰੀ ਹੋਏ ਜਦੋਂ ਤੱਕ ਕਿ ਪੁਲਿਸ ਨੇ ਆ ਕੇ ਇੰਟਰਵੀਨ ਕੀਤਾ। ਔਰ ਪਹਿਲਾਂ ਵੀ ਵੈਸੇ ਤਾਂ ਰੀਓ 'ਚ ਇਸ ਓਲੰਪਿਕਸ ਨੂੰ ਲੈ ਕੇ ਹੀ ਕਾਫੀ ਜਿਹੜੀ ਹੈ ਉਹ ਕੰਟਰੋਵਰਸੀ ਸੀ, ਕਿਉਂਕਿ ਕ੍ਰਾਈਮ ਵੀ ਕਾਫੀ ਹੈ। ਪਹਿਲਾਂ ਉਸ ਮੁਲਕ ਦੇ ਵਿੱਚ ਇਸ ਦੀ ਚਰਚਾ ਰਹੀ ਕਿਉਂਕਿ ਜਿੱਥੇ ਇਹ ਇਵੈਂਟਸ ਦੇ ਸਾਰਾ ਬਣਿਆ ਬੜਾ ਪੂਰੀ ਪੋਪ ਲੀਲਾ ਜਿੱਥੇ ਹੁੰਦੀ ਹੈ ਉਹ ਕੰਜ਼ਰਵੇਟਿਵ ਐਂਗਲ ਤੋਂ ਕੰਜ਼ਰਵ ਕੀਤਾ ਹੋਇਆ ਫੋਰੈਸਟ ਏਰੀਆ, ਐਨਵਾਇਰਨਮੈਂਟਲ ਐਂਗਲ ਤੋਂ ਐਨਵਾਇਰਨਮੈਂਟਲਿਸਟ ਬੜਾ ਵਿਰੋਧ ਕਰਦੇ ਸੀ। ਫਿਰ ਇਹ ਹੋਇਆ ਵੀ ਬ੍ਰਾਜ਼ੀਲ ਨੂੰ ਐਕਸਟਰਾ ਜਿਹੜੇ ਨੇ ਉਹ ਟੈਕਸ ਲਾ ਕੇ ਲੋਕਾਂ ਨੂੰ ਇਸ ਦੇ ਖਰਚੇ ਪੂਰੇ ਕੀਤੇ ਜਾਣਗੇ ਓਲੰਪਿਕਸ ਦੇ। ਪਰ ਇਹ ਵੀ ਸੀ ਕਿ ਹੁਣ ਵੀ ਜਿੱਥੇ ਕਿ ਓਲੰਪਿਕ ਵਿਲੇਜ ਹੈ ਉੱਥੇ ਉਹਦੇ ਨੇੜੇ ਤੇੜੇ ਜੰਗਲੀ ਜਾਨਵਰ ਜਿਨ੍ਹਾਂ ਦੇ ਵਿੱਚ ਸੱਪ ਔਰ ਦੂਸਰੇ ਜਿਹੜੇ ਨੇ ਉਹ ਉੱਥੇ ਵੀ ਘੁੰਮਦੇ ਨੇ। ਉਹ ਕਹਿੰਦੇ ਨੇ ਇਹੀ ਤਾਂ ਅਸੀਂ ਦਿਖਾਉਣਾ ਚਾਹੁੰਦੇ ਹਾਂ ਬ੍ਰਾਜ਼ੀਲ ਦੀ ਬਿਊਟੀ, ਕਿ ਇੱਥੇ ਨੇਚਰ ਦੇ ਐਨੀਮਲਸ ਔਰ ਇਨਸਾਨ ਜਿਹੜੇ ਨੇ ਉਹ ਕੋ ਐਗਜ਼ਿਸਟ ਕਰ ਸਕਦੇ ਨੇ। ਔਰ ਜਦੋਂ ਲੋਕ ਜਿਹੜੇ ਅਪੋਜ਼ ਕਰਦੇ ਸੀ ਕਿ ਵੀ ਆਲਰੇਡੀ ਬ੍ਰਾਜ਼ੀਲ ਦੀ ਇਕੋਨਮੀ ਜਿਹੜੀ ਹੈ ਕੋਈ ਬਹੁਤੀ ਚੰਗੀ ਨਹੀਂ ਹੈ, ਹਾਲਾਂਕਿ ਮੈਂ ਏਰੀਆ ਵਾਈਜ਼ ਦੇਖ ਰਿਹਾ ਸੀ ਭਾਰਤ ਤੋਂ ਆਲਮੋਸਟ ਦੁੱਗਣੇ ਤੋਂ ਜ਼ਿਆਦਾ ਉਹਨਾਂ ਦਾ ਇਲਾਕਾ ਹੈ। ਔਰ ਬੜਾ ਕਿਸੇ ਵੇਲੇ ਪੁਰਤਗਾਲ ਦੀ ਕਾਲੋਨੀ ਰਿਹਾ, ਜਿਵੇਂ ਬਹੁਤ ਸਾਰਾ ਸਾਊਥ ਅਮਰੀਕਾ ਸਪੈਨਿਸ਼ ਕਾਲੋਨੀ ਸੀ, ਪੁਰਤਗਾਲੀ ਕਾਲੋਨੀ ਹੈ, ਪੁਰਤਗੀਜ਼ ਜ਼ਬਾਨ ਅਜੇ ਵੀ ਬੋਲੀ ਜਾਂਦੀ ਹੈ। ਔਰ ਆਲਮੋਸਟ 53% ਲੋਕ ਯਾਨੀ ਕਿ ਮੈਜੋਰਿਟੀ ਉੱਥੇ ਕਲਰਡ ਨੇ, ਜਿਨ੍ਹਾਂ ਦੇ ਵਿੱਚ ਬਲੈਕ ਵੀ ਨੇ ਔਰ ਮਿਕਸਡ ਰੇਸਿਸ ਦੇ ਵੀ ਨੇ। ਪਰ ਉੱਥੇ ਜਿਵੇਂ ਕਿਡਨੈਪਿੰਗ ਹੈ, ਮਰਡਰ ਹੈ, ਰੈਂਸਮ, ਇਹ ਚੀਜ਼ਾਂ ਆਮ ਨੇ। ਸ਼ਾਇਦ ਇਸ ਕਿਸਮ ਦੀ ਬੈਡ ਪਬਲਿਸਿਟੀ ਕਰਕੇ 1 ਮਿਲੀਅਨ ਦੇ ਲਗਭਗ ਟਿਕਟਾਂ ਜਿਹੜੀਆਂ ਉਹ ਵਿਕੀਆਂ ਨਹੀਂ। ਲੇਕਿਨ ਮੈਂ ਸਮਝਦਾ ਵੀ ਹਾਲਾਂ ਮੈਂ ਕੋਈ ਸਪੋਰਟਸ ਖਾਸ ਤੌਰ ਤੇ ਜਿਹੋ ਜਿਹੀਆਂ ਸਾਊਥ ਏਸ਼ੀਆ 'ਚ ਸਪੋਰਟਸ ਨੇ, ਕ੍ਰਿਕਟ ਹੋਏ ਜਾਂ ਦੂਜਾ, ਉਹਨਾਂ ਪ੍ਰਤੀ ਮੇਰੀ ਕੋਈ ਕਦੇ ਰੁਚੀ ਨਹੀਂ। ਰਾਦਰ
ਮੈਂ ਚੈਲੰਜ ਕਰਦਾ ਜੀ। ਪਰ ਥੋੜਾ ਬਹੁਤ ਆਪਣੇ ਕਾਲਜ ਡੇਜ਼ ਦੇ ਵਿੱਚ ਐਥਲੈਟਿਕਸ ਨਾਲ ਜੁੜੇ ਹੋਣ ਕਰਕੇ ਜਦੋਂ 올림픽ਸ ਹੁੰਦੀਆਂ ਉਹਦੇ 'ਚ ਮੇਰਾ ਜ਼ਰੂਰ ਇੰਟਰਸਟ ਹੁੰਦਾ ਹੈ। ਹਾਲਾਂਕਿ ਕਈ ਵਾਰ ਜਦੋਂ ਵਾਟਰ ਇਵੈਂਟਸ ਦੇਖਦੇ ਆ ਤਾਂ ਮੈਨੂੰ ਲੱਗਦਾ ਕਿ ਵੀ ਜੇ ਕਿਤੇ ਸਾਡੇ ਵੀ ਨੇੜੇ ਤੇੜੇ ਸਮੁੰਦਰ ਹੁੰਦਾ ਜਾਂ ਚਲੋ ਛੱਪੜ ਹੀ ਹੁੰਦੇ ਵੱਡੇ ਤੇ ਕੋਈ ਤੈਰਨ ਤੂਰਨ ਦੇ ਨਾਲ ਕੁਝ ਉਧਰ ਵੀ, ਲੇਕਿਨ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਕਿ ਕਿਵੇਂ ਦੁਨੀਆ ਭਰ ਚੋਂ ਔਰ ਜਦੋਂ ਤੁਸੀਂ ਉਹਨਾਂ ਦੀ ਪਲੇਅਰਸ ਦੀ ਟ੍ਰੇਨਿੰਗ ਦੇਖਦੇ ਹੋ ਕਿ ਕਿਵੇਂ 3-3 ਸਾਲ ਦੇ ਬੱਚੇ ਬੱਚੀਆਂ ਤੋਂ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਹੜੀਆਂ ਸਟੈਂਡਰਡ ਜਿਹੜੀਆਂ ਨੇ, ਖਾਸ ਤੌਰ ਤੇ ਜਿਮਨੈਸਟਿਕ ਹੋਏ ਜਾਂ ਸਵਿਮਿੰਗ ਹੋਏ, ਇਹ ਤਾਂ ਐਜ਼ ਯੰਗ ਐਜ਼ 3-4 ਇਅਰਸ 올ਡ ਉਹਨਾਂ ਦੇ, ਔਰ ਕਿਵੇਂ ਉਹ ਇੱਕ ਸਪਿਰਿਟ ਦੇ ਨਾਲ ਔਰ ਜਦੋਂ ਤੁਸੀਂ ਗੇਮ ਦੇ ਦੌਰਾਨ ਕੋਈ ਸਕੋਰ ਕਰਦਾ ਹੈ, ਕੋਈ ਦੂਸਰਾ ਹੁੰਦਾ ਹੈ, ਹਿਊਮਨ ਐਮੋਸ਼ਨਸ ਨੋ ਮੈਟਰ ਤੁਸੀਂ ਕਿੰਨੀ ਮਰਜ਼ੀ ਸਪੋਰਟਸਮੈਨ ਸਪਿਰਿਟ ਦੇ ਮਾਲਕ ਹੋ, ਜਿਹੜੀਆਂ ਹਿਊਮਨ ਐਮੋਸ਼ਨਸ ਨੇ ਉਹਨਾਂ ਨੂੰ ਤੁਸੀਂ ਨਹੀਂ ਕੰਟਰੋਲ ਕਰ ਸਕਦੇ। ਔਰ ਜਦੋਂ ਕੋਈ ਮਦਰ ਜਿਹੜੀ ਕਿ ਅਵਾਰਡ ਲੈਂਦੀ ਹੈ, ਉਹਦੀ ਮਾਂ ਉਹਨੂੰ ਦੇਖ ਰਹੀ ਹੈ ਬਾਹਰੋਂ, ਉਹਦੀ ਛੋਟੀ ਬੱਚੀ ਹੈ ਜਾਂ ਬੱਚਾ ਹੈ ਬਾਹਰ ਹੈ, ਫਰੰਟ ਰੋ ਤੇ ਨੇ ਆ ਕੇ ਹੱਕ, ਸੋ ਇਹ ਜਦੋਂ ਜਿਹੜਾ ਕੰਬੀਨੇਸ਼ਨ ਹੈ ਔਰ ਆਲਮੋਸਟ 100 ਸਾਲ ਤੋਂ ਜ਼ਿਆਦਾ ਜਿਹੜਾ ਇਸ 올림픽ਸ ਨੂੰ ਹੋਇਆ, ਸਮਰ 올림픽ਸ ਨੇ, ਵਿੰਟਰ 올림픽ਸ ਨੇ, ਦੁਨੀਆ ਦੇ ਵਿੱਚ ਵੈਨਿਊ ਚੁਣੇ ਜਾਂਦੇ ਨੇ, ਬ੍ਰਾਜ਼ੀਲ 'ਚ ਪਹਿਲੀ ਵਾਰ ਹੋ ਰਿਹਾ। ਸੋ ਕੁੱਲ ਮਿਲਾ ਕੇ ਇਹ ਇੱਕ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਵੀ ਦੁਨੀਆ 'ਚ ਟੀਵੀ ਰਾਹੀਂ ਸਾਰੀ ਦੁਨੀਆ ਹੋਰ ਵੀ ਨੇੜੇ ਹੈ ਔਰ ਉਹ ਦੇਖਦੀ ਹੈ ਵੀ ਕੀ ਹੈ। ਹੁਣ ਗੱਲ ਮਹਾਨ ਭਾਰਤ ਦੀ ਕਰੀਏ ਜੀ, 1 ਬਿਲੀਅਨ 300 ਮਿਲੀਅਨ, ਕਈ ਉਹਨੂੰ 200 ਮਿਲੀਅਨ ਵੀ ਕਹਿੰਦੇ ਨੇ, ਦਾ ਮੁਲਕ ਜਿਹਦੇ 'ਚ ਯੋਗਾ ਵਰਗੀ ਉਹ ਚੀਜ਼ ਹੈ ਜਿਹਨੂੰ ਜੇ ਕਿਤੇ ਢਿੱਡ ਲਾਉਣ ਦਾ ਕੰਪੀਟੀਸ਼ਨ ਹੁੰਦਾ ਤਾਂ ਸਵਾਮੀ ਰਾਮਦੇਵ ਨੂੰ ਜ਼ਰੂਰ ਉੱਥੇ ਜਿਹੜਾ ਉਹ 골ਡ ਮੈਡਲ ਮਿਲਿਆ ਹੁੰਦਾ। ਪਰ ਮੈਂ ਸੋਚ ਰਿਹਾ ਸੀ ਉਹ ਕਿ 2-3 ਚੀਜ਼ਾਂ ਜਿਹੜੀਆਂ ਇੰਡੀਆ ਦੇ ਹਵਾਲੇ ਨਾਲ ਆਈਆਂ ਜਿਹਨਾਂ ਤੇ ਪਹਿਲਾਂ ਬੜਾ ਮਾਣ ਸੀ ਕਿ ਜੀ ਇਹਦੇ 'ਚ 골ਡ ਆਏਗਾ। ਅਭਿਨਵ ਬਿੰਦਰਾ ਜਿਹੜਾ 4th ਐਂਡ ਹੋਇਆ ਪਿਛਲੇ 'ਚ, ਉਹਦੇ ਕੋਲ 골ਡ ਸੀ ਲੰਡਨ 올림픽ਸ ਵੇਲੇ, ਉਹਨੇ ਹੁਣ ਕਿਹਾ ਜੀ ਮੈਂ ਛੱਡਿਆ ਜਿਹੜੀ ਹੈ ਉਹ ਇਸ ਸ਼ੂਟਿੰਗ ਵੀ ਛੱਡੀ, ਮੈਂ ਐਜ਼ ਏ ਹੌਬੀ ਵੀ ਨਹੀਂ ਕਰਨੀ। ਸੋ ਇਸੇ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਈਵਨ ਸਾਨੀਆ ਮਿਰਜ਼ਾ ਔਰ ਦੂਸਰੇ ਜਿਹੜੀਆਂ ਗੇਮਸ ਵਾਲੇ ਸੀ ਉਹ ਵੀ ਬਾਹਰ ਹੋਏ, ਇਹਨਾਂ ਦੇ ਹੋਰ ਸ਼ੂਟਰ ਵੀ ਲੈ ਦੇ ਕੇ ਇੱਕ ਫਲੈਟ ਫੀਟਡ ਕੁੜੀ ਜਿਹੜੀ ਤ੍ਰਿਪੁਰਾ ਦੀ ਹੈ ਉਹ ਜਿਹੜੀ ਹੈ ਉਹ ਫਾਈਨਲ ਤੱਕ ਪਹੁੰਚੀ ਹੈ। ਉਸ ਦੇ ਉੱਤੇ ਹੀ ਇੰਨਾ ਮੀਡੀਆ 'ਚ ਹੋ ਰਿਹਾ ਕਿ ਜੀ ਕਿੱਦਾਂ ਸ਼ੁਰੂ ਕੀਤਾ ਉਹਨੇ, ਕੀ ਹੈ। ਪਹਿਲਾਂ ਵੀ ਮੈਰੀ ਕਿਊਰੋ ਕੀ ਨਾਂ ਸੀ, ਅਸਾਮ ਦੀ, ਨਾਰਥ ਈਸਟ ਦੀ, ਉਹਨੇ ਹੀ 골ਡ ਮੈਡਲ ਲਿਆ ਕੇ ਦਿੱਤਾ ਸੀ। ਸੋ ਕੁੱਲ ਮਿਲਾ ਕੇ ਜੇ ਅਸੀਂ ਇੰਡੀਵਿਜੂਅਲ ਪਲੇਅਰਸ ਬਾਰੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਕਿਉਂਕਿ ਆਲਰੇਡੀ ਬੜੀ ਪ੍ਰੋਮੀਨੈਂਟ ਜਿਹੜੀ ਇੰਡੀਆ ਦੀ ਆਥਰ ਵੀ ਹੈ ਔਰ ਨੈਟਵਰਕ ਤੇ ਵੀ, ਸੋਸ਼ਲ ਨੈਟਵਰਕ ਤੇ ਐਕਟਿਵ ਹੁੰਦੀ ਹੈ, ਸੋਸ਼ਲਿਸਟ ਸ਼ੋਭਾ ਡੇ ਜੀ, ਉਹਨੇ ਇੱਕ ਕਮੈਂਟ ਕਰ ਦਿੱਤਾ। ਉਹਨੇ ਕਿਹਾ ਜੀ ਐਥਲੀਟ ਆਪਣੇ ਉੱਥੇ ਜਾ ਕੇ ਕਰਦੇ ਕੀ ਨੇ, ਸੈਲਫੀਆਂ ਲੈ ਕੇ ਭੇਜੀ ਜਾਂਦੇ ਨੇ, ਕੋਈ ਮੈਡਲ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਐਵੇਂ ਮਿਲੀਅਨਸ ਆਫ ਡਾਲਰਸ ਤੁਸੀਂ ਇਹਨਾਂ ਤੇ ਖਰਚ ਕਰਦੇ ਹੋ, ਵੱਡੇ ਸ਼ੇਮ ਜੀ। ਤਾਂ ਉਹਦੇ ਪਿੱਛੇ ਪੈ ਗਏ ਸਾਰੇ ਭਾਰਤ ਮਾਂ ਦੇ ਸਪੂਤ ਕਿ ਜੀ ਤੁਸੀਂ ਪਲੇਅਰਾਂ ਨੂੰ ਡਿਸਆਨਰ ਕਰ ਰਹੇ ਹੋ, ਤੁਸੀਂ ਇਹ ਕਰ ਰਹੇ ਹੋ, ਸੀ ਮਹਾਨ ਮੁਲਕ ਹੀ ਹੈ। ਮੈਂ ਸਮਝਦਾ ਵੀ ਜਿਹੜੀ ਕਾਮਨ ਸੈਂਸ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ। ਹੁਣ ਯੋਗਾ ਹੈ, ਜਿਸ ਤਰੀਕੇ ਨਾਲ ਇਹਨੂੰ ਵੇਚਿਆ ਇਹਨਾਂ ਨੇ, ਵੇਚ ਰਹੇ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਫਲਾਣਾ, ਯੋਗਾ ਕਰਨ ਵਾਲਾ ਦੇਸ਼ 1 ਬਿਲੀਅਨ 300 ਮਿਲੀਅਨ ਦਾ ਮੁਲਕ, ਕਿੱਥੇ ਹੈ ਇਹਨਾਂ ਦੀ ਪਰਫਾਰਮੈਂਸ, ਮੈਡਲ ਕਿੱਥੇ ਨੇ। ਚਾਈਨਾ ਦਾ ਹਵਾਲਾ, ਹੁਣ ਚਾਈਨਾ ਵੀ 47-48 ਚ ਨਾਲ ਹੀ ਹੁੰਦਾ। ਜਦੋਂ ਅਸੀਂ ਇੱਕ ਚੀਨੇ ਨੂੰ ਇਮੇਜਿਨ ਕਰਦੇ ਹਾਂ ਤੇ ਗਿੱਠਾ ਜਿਹਾ ਬੰਦਾ ਨਜ਼ਰ ਅੱਖਾਂ ਸਾਹਮਣੇ ਆਉਂਦਾ, ਨਿੱਕੀਆਂ ਜਿਹੀਆਂ ਅੱਖਾਂ, 5 ਫੁੱਟ 4-5 ਇੰਚ ਕੱਦ, ਕੁੜੀਆਂ ਉਹਨਾਂ ਦੀਆਂ ਉਸ ਤੋਂ ਵੀ ਛੋਟੀਆਂ। ਪਰ ਜਦੋਂ ਤੁਸੀਂ ਚੀਨੀਆਂ ਨੂੰ, ਚੀਨੇ ਵੀ 47-48 ਤੋਂ ਬਾਅਦ 70s ਤੱਕ ਆਲਮੋਸਟ 20-25 ਸਾਲ ਉਹ ਨਹੀਂ ਆਏ ਬਿਲਕੁਲ, ਉਹ ਤਾਂ ਇੰਟਰਨੈਸ਼ਨਲੀ ਕੱਟ ਆਫ ਸੀ। ਪਰ ਜਦੋਂ ਪਹਿਲੀ ਵਾਰ ਹੀ ਉਹ 올림픽 ਦੇ ਵਿੱਚ ਔਰ ਏਸ਼ੀਆਡ ਔਰ ਦੂਸਰੀਆਂ ਖੇਡਾਂ ਚ ਉਤਰੇ, ਉਹਨਾਂ ਵਾਹ ਕਮਾਲ ਕਰ ਦਿੱਤੀ ਉਹਨਾਂ ਨੇ। ਔਰ ਇਸ ਤੋਂ 2 ਪਹਿਲਾਂ ਜਦੋਂ ਕਿ ਬੀਜਿੰਗ ਦੇ ਵਿੱਚ 올림픽ਸ ਹੋਈਆਂ, ਚਾਈਨਾ ਦੀ ਜਿਹੜੀ ਮੈਡਲ ਟੈਲੀ ਸੀ ਉਹ ਅਮਰੀਕਾ ਨਾਲੋਂ ਵੀ ਜ਼ਿਆਦਾ ਸੀ, ਅਮਰੀਕਾ ਨਾਲੋਂ ਵੱਧ ਨੰਬਰ 1 ਤੇ ਚਾਈਨਾ ਸੀ। ਹੁਣ ਵੀ ਕੰਪੀਟੀਸ਼ਨ ਚਾਈਨਾ ਅਮਰੀਕਾ ਦਾ ਹੀ ਹੁੰਦਾ ਜੀ। ਸੋ ਕੁੱਲ ਮਿਲਾ ਕੇ ਔਰ ਉਹਨਾਂ ਦੇ ਜਦੋਂ ਖਿਡਾਰੀ ਉਤਰੇ, ਉਹਨਾਂ ਦੀਆਂ ਕੁੜੀਆਂ ਵੀ ਵਾਲੀਬਾਲ 'ਚ ਔਰ ਦੂਸਰੇ, ਕਈ ਵਾਰੀ ਹੈਰਾਨੀ ਹੁੰਦੀ, ਉਹ 6-6 ਫੁੱਟ ਕੱਦ ਨੇ, ਜਿਹੜੀ ਤੁਹਾਡੀ ਇਮੇਜਿਨੇਸ਼ਨ 'ਚ ਬਣਿਆ ਹੁੰਦਾ ਕਿ ਜੀ ਚੀਨਾ ਤਾਂ ਇੰਨਾ ਹੈ। ਸੋ ਮੈਂ ਉਹਨਾਂ ਨੂੰ ਦੱਸ ਰਿਹਾ ਸੀ, ਮੈਂ ਕਿ ਜਿਸ ਪ੍ਰੋਵਿੰਸ 'ਚ ਕਣਕ ਖਾਧੀ ਜਾਂਦੀ ਹੈ ਚਾਈਨਾ 'ਚ,
ਉੱਥੇ 6 ਫੀਟਰ ਹੀ ਹੁੰਦੇ ਨੇ ਸਮ ਹਾਉ ਕੋਈ ਡਾਈਟ ਨਾਲ ਵੀ ਸੰਬੰਧ ਹੋਏਗਾ ਪਰ ਹਾਲਾਂਕਿ ਹੁਣ ਤਾਂ ਬਹੁਤ ਸਾਰਿਆਂ ਦੀ ਟ੍ਰੇਨਿੰਗ ਇੱਥੇ ਹੁੰਦੀ ਹੈ ਔਰ ਚਾਈਨਾ ਵਾਲੇ ਟੌਪ ਕੋਚ ਟੌਪ ਚੀਜ਼ਾਂ ਜਿਹੜੀਆਂ ਨੇ ਇੰਪਲੋਏ ਕਰਦੇ ਨੇ ਪਰ ਜਿਹੜਾ ਭਾਰਤ ਦਾਅਵਾ ਕਰਦਾ ਹੈ ਕਿ ਜੀ ਉਹਦੇ ਕੋਲ ਉਹਨੇ ਸਭ ਤੋਂ ਪਹਿਲਾਂ ਮੈਡੀਕਲ ਸਾਇੰਸਿਸ ਦੇ ਵਿੱਚ ਆਯੁਰਵੇਦਾ ਦਿੱਤਾ ਜਿਨ੍ਹਾਂ ਦੇ ਰਿਸ਼ੀ 100 ਸਾਲ ਲੰਬੀ ਉਮਰ ਭੋਗਤੇ ਸੀ 150 ਸਾਲ ਕਈ ਵਾਰੀ ਬਣਾ ਦਿੰਦੇ ਨੇ ਔਰ ਜਿਹੜੇ ਕੋਲ ਯੋਗਾ ਵਰਗੀ ਚੀਜ਼ ਹੈ ਜਿਨ੍ਹਾਂ ਦੇ ਕੋਲ ਹਰ ਚੀਜ਼ ਦਾ ਇਲਾਜ ਹੈ ਹਾਂਜੀ ਉਹਨਾਂ ਦੀ ਪੰਚ ਗਵਿਆ ਗਾਂ ਦਾ ਦੁੱਧ ਉਹਦਾ ਘਿਓ ਉਹਦਾ ਜਿਹੜਾ ਗੋਹਾ ਉਹਦਾ ਯੂਰਿਨ ਹਾਂਜੀ ਪੰਚ ਗਵਿਆ ਉਹਦੇ ਹਰ ਚੀਜ਼ ਦੇ ਵਿੱਚ ਹੀ ਅੰਮ੍ਰਿਤ ਹੈ ਔਰ ਮੈਂ ਇੱਕ ਸੌ ਖਬਰ ਬਾਅਦ ਚ ਡਿਸਕਸ ਕਰਾਂਗਾ ਕਿ RSS ਲੀਡਰ ਨੇ ਕਿਹਾ ਜੀ ਜਿਹੜਾ ਗੋਹਾ ਹੈ ਸੈੱਲ ਫੋਨ ਦੇ ਪਿੱਛੇ ਅਸੀਂ ਉਹਨੂੰ ਲਾਉਂਦੇ ਹਾਂ ਉਹਦੇ ਨਾਲ ਰੇਡੀਏਸ਼ਨ ਦਾ ਅਸਰ ਨਹੀਂ ਹੁੰਦਾ ਔਰ ਉਹ ਪੂਰੀ ਖਬਰ ਹੈ ਇੰਡੀਅਨ ਐਕਸਪ੍ਰੈਸ ਮੈਂ ਇਹਦੇ ਸੈਗਮੈਂਟ ਦੇ ਐਂਡ 'ਚ ਡਿਸਕਸ ਕਰਾਂਗਾ ਕਿ ਵੀ ਇਹ ਸਾਇੰਸ ਹੈ ਇਹਨਾਂ ਦੀ ਜੀ ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਰਾ ਡਰਾਮਾ ਹੈ ਔਰ ਉਹਨਾਂ ਦਾ ਜਿਹੜਾ ਕੋਈ ਮਾੜੀ ਮੋਟੀ ਆਸ ਹੁੰਦੀ ਹੈ ਹਾਕੀ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਜ਼ਰੂਰ ਜਿਹੜਾ ਹੁਣ ਉਹਨਾਂ ਟੀਮਾਂ 'ਚ ਆ ਗਏ ਨੇ ਕਿ ਸ਼ਾਇਦ ਫਾਈਨਲ ਤੱਕ ਕਿਸੇ ਵੇਲੇ ਹਾਕੀ ਦੇ ਵਿੱਚ ਸਰਦਾਰੀ ਸੀ ਇੰਟਰਨੈਸ਼ਨਲੀ ਹੋਰ ਕੋ ਹੋਏ ਨਾ ਹੋਏ ਉਹਦੇ ਜਦੋਂ ਸਿੱਖ ਮੁੰਡੇ ਕਈ ਵਾਰੀ 11 ਚੋਂ 8 ਮੁੰਡੇ ਸਿੱਖਾਂ ਦੇ ਹੁੰਦੇ ਸੀ ਖੇਡਣ ਵਾਲੇ ਔਰ ਲੱਗਦਾ ਸੀ ਕਿ ਬਈ ਇਹ ਕੋਈ ਹੈ ਔਰ ਉਹਨਾਂ ਨੇ 올림픽 ਹੋਏ ਦੂਸਰਾ ਹੋਏ ਆਪਣੇ ਮਾਰ ਕੇ ਵੀ ਮਾਰੇ ਨੇ ਸੋ ਕੁੱਲ ਮਿਲਾ ਕੇ ਜਿਹੜਾ ਪਾਰਟ ਔਰ ਇਹ ਜਦੋਂ ਮੈਂ ਇਸ ਤੇ ਸੋਚ ਹੀ ਰਿਹਾ ਸੀ ਕਿ ਵੀ ਇਹਨਾਂ ਦੀ ਇੰਨੀ ਜਿਹੜੀ ਹੈ ਹੈਲਥ ਤੇ ਜੋ ਉਹਨਾਂ ਦੇ ਭਲਵਾਨ ਹੁੰਦੇ ਨੇ ਦੂਜੇ ਬ੍ਰਹਮਚਾਰੀਆ ਲੰਗੋਟੇ ਪਵਾਏ ਹੁੰਦੇ ਨੇ ਉਹਨਾਂ ਨੂੰ ਔਰ ਉਹ ਦੂਜਾ ਪੂਰਾ ਕਿ ਜੀ ਇਹ ਸਾਡਾ ਹਨੂਮਾਨ ਜੀ ਦੇ ਜਾ ਕੇ ਸਵੇਰੇ ਸ਼ਾਮ ਨੱਕ ਰਗੜਦੇ ਨੇ ਕਿ ਜੀ ਉੱਥੇ ਜਾ ਕੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਉਹਨਾਂ ਦੀ ਬ੍ਰਹਮਚਾਰੀਆ ਦੀ ਤਾਕਤ ਸਾਨੂੰ ਆ ਰਹੀ ਹੈ ਜੀ ਇੱਥੇ ਉਹ ਇੱਕ ਸਵਿਮਰ ਹੈ ਅਮਰੀਕਨ 8-9 골ਡ ਮੈਡਲ ਉਹ ਐ ਲੈ ਜਾਂਦਾ ਜਿਵੇਂ ਕੁਕੜੀ ਦੇ ਆਂਡੇ ਚੁੱਕੀ ਆਉਂਦਾ ਹੁੰਦਾ ਹਰ ਇਵੈਂਟ ਦੇ ਵਿੱਚ ਮਤਲਬ ਔਰ ਉੱਥੇ 1 ਬਿਲੀਅਨ 300 ਮਿਲੀਅਨ ਦਾ ਜਿਹੜਾ ਉਹ ਲੱਗਾ ਹੋਇਆ ਮੁਲਕ ਪੁੱਠੀਆਂ ਛਾਲਾਂ ਮਾਰਨ ਕੇ ਜੀ ਸਾਡਾ ਗਈ ਹੈ ਟੀਮ ਹੁਣ ਇਹ ਕਰਕੇ ਆਏ ਉਹ ਕੁਝ ਵੀ ਨਹੀਂ ਹੈ ਮੁੜ ਕੇ ਉਹੀ ਜਿਹੜਾ ਹੈ ਉਹਦੇ ਤੇ ਨਿਰਾਸ਼ਤਾ ਸ਼ੋ ਕਰ ਰਹੇ ਹੁੰਦੇ ਔਰ ਇਹਦੀ ਬੈਕਗਰਾਉਂਡ ਹੈ ਕਿ ਇਨ ਦਾ ਐਂਡ ਆਫ ਦਾ ਡੇ ਨੋ ਮੈਟਰ ਝੂਠ ਤੁਸੀਂ ਕਿੰਨਾ ਬੋਲੋ ਉਹਨੂੰ ਇੰਡੀਆ ਨੂੰ ਤੁਸੀਂ ਟੌਪ ਆਫ ਦਾ ਲਾਈਨ ਤਾਂ ਇਹ ਉਹ ਕਹੋ ਜੀ ਅੱਜ ਦੇ ਇਵਨ ਟ੍ਰਿਬਿਊਨ ਦੇ ਇੱਕ ਐਡੀਟੋਰੀਅਲ ਨੇ ਵੀ ਦਾ ਨੋਟਿਸ ਲਿਆ ਗਲੋਬਲ ਨਿਊਟ੍ਰੀਸ਼ਨ ਰਿਪੋਰਟ ਇਸ ਸਾਲ ਦੀ ਆਈ ਹੈ ਔਰ ਇਹਦੇ ਚ ਕਾਫੀ ਰਿਸਰਚ ਨੋਬਲ ਵਿਨਰ ਇਕਨੋਮਿਕਸ ਦਾ ਮਿਸਟਰ ਆਗਸਟ ਡੀਟੌਨ ਦੀ ਹੈ ਹੁਣ ਇਹ ਰਿਪੋਰਟ ਹਾਲਾਂਕਿ ਅਸੀਂ ਕਈ ਵਾਰੀ ਇਹ ਰਿਪੋਰਟਾਂ ਗਲੋਬਲ ਇੰਡੈਕਸ ਔਰ ਦੂਸਰੀਆਂ ਨੂੰ ਡਿਸਕਸ ਕਰਦੇ ਰਹਿੰਦੇ ਜੀ ਲੇਕਿਨ ਹਰ ਵਾਰੀ ਜਦੋਂ ਤੁਸੀਂ ਦੇਖਦੇ ਹੋ ਹੈਰਾਨੀ ਹੁੰਦੀ ਹੈ ਕਿ ਕਿਸ ਕਿਸਮ ਦੇ ਮੁਲਕ ਦੇ ਲੋਕ ਨੇ ਕਿ ਉਹਨਾਂ ਨੂੰ ਫੈਕਟਸ ਨਜ਼ਰ ਨਹੀਂ ਆਉਂਦੇ ਔਰ ਕਿਸ ਕਿਸਮ ਦਾ ਝੂਠਾ ਪ੍ਰੋਪੇਗੈਂਡਾ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਾਂਗੇ 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਜਾਾਂਗੇ ਇੰਡੀਆ ਦਾ ਸੁਪਰ ਪਾਵਰ ਤੇ ਫਲਾਣਾ ਤੇ ਢਿਮਕਾ ਹੁਣ ਇਹ ਰਿਪੋਰਟ ਇਹ ਕਹਿੰਦੇ ਹੁਣ ਦੁਨੀਆ ਦੇ ਇੱਕ ਟਰਮ ਯੂਜ਼ ਹੁੰਦੀ ਹੈ ਸਟੰਟਡ ਚਿਲਡਰਨ ਸਟੰਟਡ ਨੂੰ ਪੰਜਾਬੀ ਚ ਕਹਿਣਾ ਹੋਏ ਕਿ ਬੌਣੇ ਕਿ ਜੇ ਤੁਹਾਡੀ ਖੁਰਾਕ ਜਿਹੜੀ ਹੈ ਬੱਚੇ ਦੀ ਖਾਸ ਤੌਰ ਤੇ ਔਰ ਜਨਮ ਤੋਂ ਪਹਿਲਾਂ ਬੱਚੇ ਦੀ ਮਾਂ ਦੀ ਵੀ ਉਹਦੇ ਚ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਵਿਟਾਮਿਨਸ ਇਸ ਦਾ ਬੈਲੈਂਸ ਨਹੀਂ ਹੈ ਤੇ ਜਿਹੜੇ ਬੱਚੇ ਜੰਮਦੇ ਨੇ ਉਹਨਾਂ ਦੀ ਗਰੋਥ ਸਟੰਟਡ ਹੁੰਦੀ ਆ ਉਹ ਬੌਣੇ ਹੁੰਦੇ ਨੇ ਨਾ ਉਹਨਾਂ ਦੀ ਹਾਈਟ ਹੁੰਦੀ ਹੈ ਪ੍ਰੋਪਰ ਨਾ ਉਹਨਾਂ ਦਾ ਜਿਹੜਾ ਉਹ weight ਪ੍ਰੋਪਰ ਹੁੰਦਾ ਔਰ ਇਸ ਤੋਂ ਇਲਾਵਾ ਇਹ ਜਿਹੜਾ ਪਾਰਟ ਹੈ ਸਟੰਟਡ ਗਰੋਥ ਫੁੱਲੀ ਬ੍ਰੇਨ ਵੀ ਉਹਨਾਂ ਦੇ ਫੁੱਲੀ ਡਿਵੈਲਪ ਨਹੀਂ ਹੁੰਦੇ ਔਰ ਇਹ ਬੱਚੇ ਜਿਹੜੇ ਨੇ ਹਾਈਪਰਟੈਂਸ਼ਨ ਬਲੱਡ ਪ੍ਰੈਸ਼ਰ ਡਾਇਬੀਟੀਜ਼ ਔਰ ਹਾਰਟ ਡਿਜ਼ੀਜ਼ ਇਸ ਤੋਂ ਸਫਰ ਕਰਦੇ ਨੇ ਔਰ ਉਹਨਾਂ ਦਾ IQ ਇੰਟੈਲੀਜੈਂਸ ਕੋਸ਼ੈਂਟ ਜਿਹਨੂੰ ਅਸੀਂ ਇੰਟੈਲੀਜੈਂਸ ਨਾਲ ਜੋੜ ਕੇ ਦੇਖਦੇ ਹਾਂ ਇਹ ਵੀ ਪੂਅਰ ਹੁੰਦਾ ਹੁਣ ਇਹਦੇ ਚ ਸਿਰਫ ਇਹ ਨਹੀਂ ਹੁੰਦਾ ਜੀ ਉਹਨਾਂ ਨੂੰ ਫੁੱਲੀ ਕੈਲੋਰੀਜ਼ ਨਹੀਂ ਬਣੀਆਂ ਇਹਦੇ ਚ ਕੋਈ ਕੱਲਾ ਕੈਲੋਰੀਜ਼ ਦਾ ਤਾਲੁਕ ਨਹੀਂ ਹੈ ਇਹ ਕੁੱਲ ਮਿਲਾ ਕੇ ਬੈਲੈਂਸਡ ਡਾਈਟ ਮਦਰ ਦੀ ਔਰ ਚਾਈਲਡ ਦੀ ਔਰ ਫਿਰ ਉਹਦੇ ਨਾਲ ਸੈਨੀਟੇਸ਼ਨ ਫੈਸਿਲਿਟੀਜ਼ ਔਰ ਦੂਸਰੇ ਵੀ ਜੁੜੇ ਹੁੰਦੇ ਨੇ ਪੂਅਰ ਮੈਟਰਨਲ ਹੈਲਥ ਡਾਈਟ ਇਨਐਡਿਕੁਏਟ ਜਿਹੜੀ ਹੈ ਸੈਨੀਟੇਸ਼ਨ ਹੁਣ ਦੁਨੀਆ ਦੇ ਵਿੱਚ ਜਿਹੜੀ ਕੁੱਲ ਫਿਗਰ ਹੈ 25% ਬੱਚੇ ਕੁੱਲ ਦੁਨੀਆ 'ਚ ਐਵਰੇਜ ਸਟੰਟਡ ਹੁੰਦੇ ਨੇ ਸਟੰਟਡ ਗਰੋਥ ਹੁੰਦੀ ਹੈ ਉਹਨਾਂ ਦੀ ਕਿਉਂਕਿ ਉਹਨਾਂ ਦੀ ਪ੍ਰੋਪਰ ਡਾਈਟ ਨਾ ਹੋਣ ਕਰਕੇ ਉਹ IQ ਵੀ ਉਹਨਾਂ ਦਾ ਘੱਟ ਹੁੰਦਾ ਹੈ ਬ੍ਰੇਨ ਵੀ ਡਿਵੈਲਪ ਨਹੀਂ ਹੁੰਦਾ ਕਿ ਇਹਨੂੰ ਡਾਇਬੀਟੀਜ਼ ਹਾਈਪਰਟੈਂਸ਼ਨ ਦੂਸਰਾ ਹੁੰਦਾ ਹੈ ਔਰ ਹਾਈਟ weight ਦੇ ਪੱਖੋਂ ਹੁਣ ਇਹ 25% ਫਿਗਰ ਵੀ ਬੜੀ ਹੈਰਾਨੀ ਕਰਨ ਵਾਲੀ ਹੈ ਕਿ 1/4 ਹਿੱਸਾ ਦੁਨੀਆ ਜਿਹੜੇ ਬੱਚੇ ਜੰਮਦੇ ਨੇ
ਜੋ ਕੁਦਰਤ ਨੇ ਉਹਨਾਂ ਨੂੰ ਦੇ ਕੇ ਭੇਜਿਆ ਹੈ ਡਿਊ ਟੂ ਉਹ ਰਿਸੋਰਸਿਸ ਜਿਹੜੇ ਕਿ ਪ੍ਰੋਪਰ ਵੰਡੇ ਨਹੀਂ ਹੋਏ। ਕੁਛ ਦਾ ਦਾਵਾ ਹੈ, ਕੁਛ ਦੇ ਜਿਹੜੇ ਨੇ ਉਹ ਲਿਜਾ ਕੇ ਨਿਆਣਿਆਂ ਨੂੰ ਡਾਕਟਰਾਂ ਦੇ ਕੋਲ, ਬਹੁਤੇ ਜਿਹੜੇ ਚੰਗੇ ਘਰਾਂ ਨੂੰ ਕਹਿਣਗੇ ਜੀ ਬੱਚਾ ਭੁੱਖ ਨਹੀਂ ਲੱਗਦੀ ਜਿਹਨੂੰ ਖਾਂਦਾ ਨਹੀਂ ਜੇ ਕੁਛ। ਹੁਣ ਇਹ 25% ਹੀ ਬੜੀ ਸ਼ੌਕਿੰਗ ਫਿਗਰ ਹੈ, ਪਰ ਇੰਡੀਆ ਦੇ ਮਾਮਲੇ 'ਚ, ਮਹਾਨ ਭਾਰਤ ਦੇ ਮਾਮਲੇ 'ਚ 40% ਬੱਚੇ ਭਾਰਤ ਦੇ ਵਿੱਚ 5 ਸਾਲ ਤੋਂ ਛੋਟੀ ਉਮਰ ਦੇ ਉਹ ਸਟੰਟਡ ਨੇ। ਹੁਣ ਤੁਸੀਂ ਦੇਖ ਲਓ ਵੀ ਜਿਹੜੀ 40% ਫਿਗਰ ਹੈ ਬੱਚਿਆਂ ਦੇ ਮਾਮਲੇ 'ਚ, ਇਹ 48 ਮਿਲੀਅਨ ਫਿਗਰ ਬਣਦੀ ਹੈ। ਇਹਨੂੰ ਕਲੋਜ਼ਲੀ ਰਫਲੀ 50 ਮਿਲੀਅਨ ਦੇਖ ਲਓ, 5 ਕਰੋੜ ਜੀ, 5 ਕਰੋੜ ਬੱਚਾ 40% 1 ਤੋਂ 5 ਸਾਲ ਦੀ ਉਮਰ ਦੇ ਜਿੱਥੇ ਸਟੰਟਡ ਹੋਣਗੇ। ਹੁਣ ਉਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਨੇ ਕਿਹੜੀ ਓਲੰਪਿਕ ਜਿੱਤਣੀ ਹੈ, ਕਿਹੜਾ ਇਹਨਾਂ ਨੇ ਐਕਸੈਲ ਕਰਨਾ ਹੈ, ਕਿਹੜੇ ਇਹਨਾਂ ਨੇ ਰਿਸਰਚਰ ਬਣਨਾ ਹੈ, ਕਿਹੜੀ ਦੁਨੀਆ ਦੇ ਵਿੱਚ ਕੋਈ ਨਰੋਈ ਚੀਜ਼ ਦੇਣੀ ਹੈ ਜੀ। ਔਰ ਇਹ ਅਖੌਤੀ ਹੁਣ 70 ਸਾਲ ਦੇ ਪੂਰੇ ਹੋਣ ਤੇ 70ਵੀਂ ਵਰ੍ਹੇਗੰਢ, ਸਾਲ ਤਾਂ 69 ਪੂਰੇ ਹੋਣੇ ਨੇ 15 ਅਗਸਤ ਨੂੰ। ਉੱਥੋਂ ਤੁਸੀਂ ਦੇਖਣਾ ਫਰਾਟੇਦਾਰ ਜੁਮਲੇਬਾਜ਼ ਇਹ ਫਰਾਡ ਆਦਮੀ ਭਾਸ਼ਣ ਦੇਗਾ, ਭਾਰਤ ਇਹ ਹੋ ਗਿਆ, ਭਾਰਤ ਉਹ ਹੋ ਗਿਆ। ਉੱਥੇ ਚਾਂਦਨੀ ਚੌਂਕ ਦਾ ਸੀ ਜ਼ਿਕਰ ਕੀਤਾ ਸੀ ਕੱਲ ਹੈ ਕਿ ਜੀ ਇਹਨਾਂ 203 ਫੁੱਟ ਉੱਚਾ ਝੰਡਾ ਲਹਿਰਾ ਦਿੱਤਾ, 1.5 ਟਨ ਉਹਦਾ ਭਾਰ ਹੈ, ਔਰ ਉਹ ਬੜਾ ਇੱਥੇ ਇੱਕ ਗਿਫਟ ਹੈ ਕੁਇਟ ਇੰਡੀਆ ਮੂਵਮੈਂਟ ਜਿਹੜੀ 1942 ਸ਼ੁਰੂ ਹੋਈ, ਉਸ ਦੇ ਜਿਹੜਾ ਉਸ ਦੇ ਮੌਕੇ ਬੈਫਟਿੰਗ ਟ੍ਰਿਬਿਊਟ ਹੈ ਜੀ। ਸੋ ਮਤਲਬ ਇਹਨਾਂ ਮੁਲਕਾਂ 'ਚ ਵੀ ਔਰ ਲੱਗੇ ਨੇ ਕੋਈ ਧਾਰਮਿਕ ਯਾਤਰਾ ਦੇ ਉਦੋਂ ਵੀ ਤਿਰੰਗੇ ਅੱਗੇ ਕਰ ਰਹੇ ਨੇ, ਪਿੱਛੇ ਕਰ ਰਹੇ ਨੇ। ਹੁਣ ਤੁਸੀਂ ਇਹਨਾਂ ਮੁਲਕਾਂ 'ਚ ਅਮਰੀਕਾ ਵਰਗਾ ਮੁਲਕ ਕਿਵੇਂ ਦੁਨੀਆ ਭਰ 'ਚੋਂ ਆਏ ਲੋਕਾਂ ਨੇ, ਹੁਣ ਜਦੋਂ ਤੁਸੀਂ ਅਮਰੀਕਨਾਂ ਦੀਆਂ ਟੀਮਾਂ 'ਚ ਦੇਖਦੇ ਹੋ, ਇੱਕ ਮੁਸਲਮਾਨ ਕੁੜੀ ਜਿਹੜੀ ਹੈ ਸਿਰ ਦੇ ਉੱਤੇ ਹਿਜਾਬ ਬੰਨਿਆ ਹੋਇਆ ਉਹਨੇ ਔਰ ਉਹਦੇ ਨਾਲ ਖੇਡ ਰਹੀ ਹੈ, ਮੈਡਲਿਸਟ ਵੀ ਹੈ। ਇਸੇ ਤਰ੍ਹਾਂ ਤੁਸੀਂ ਕਾਲੇ, ਸਪੈਨਿਸ਼, ਦੂਜੇ ਤੀਜੇ ਸਾਰੇ ਲੋਕ। ਹੁਣ ਇਹ ਹੈ ਕਿ ਜਿੱਥੇ ਹਿਊਮਨ ਪੋਟੈਂਸ਼ੀਅਲ ਜਿਹੜਾ ਟੂ ਦਾ ਫੁੱਲੈਸਟ ਇਸਤੇਮਾਲ ਹੁੰਦਾ ਹੈ, ਸਹੂਲਤਾਂ ਨੇ ਕੋਈ ਉਹਦੇ ਉਸ ਲਾਈਨ ਦੇ ਉੱਤੇ ਜਦੋਂ ਤੁਸੀਂ ਕਰਦੇ ਹੋ। ਔਰ ਅਮਰੀਕਾ 'ਚ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਵੀ ਰਹੀ, ਸਲੇਵਰੀ ਰਹੀ, ਉਦੋਂ ਵੀ 2 ਮਾਮਲਿਆਂ ਦੇ ਵਿੱਚ ਜਿਹੜਾ ਰੇਸਿਸਟ ਹੈ ਗੋਰਾ ਉਹ ਵੀ ਰੇਸਿਸਟ ਨਹੀਂ ਸੀ ਰਹਿੰਦਾ। ਇੱਕ ਸਪੋਰਟਸ ਦੇ ਮਾਮਲੇ 'ਚ, ਔਰ ਇਹੀ ਕਾਰਨ ਸੀ ਕਿ 1936 'ਚ ਜਦੋਂ ਓਲੰਪਿਕਸ ਬਰਲਿਨ ਜਰਮਨੀ ਦੇ ਵਿੱਚ ਹੋਈਆਂ, ਹਿਟਲਰ ਨੇ ਪ੍ਰੀਜ਼ਾਈਡ ਕੀਤਾ, ਹਿਟਲਰ ਤੇ ਉਦੋਂ ਜਿਹੜਾ ਸਭ ਤੋਂ ਤੇਜ਼ ਦੌੜਨ ਵਾਲਾ ਸੀ ਉਹ ਕਾਲਾ ਸੀ ਅਮਰੀਕਾ ਦਾ, ਦੁਨੀਆ ਦਾ ਫਾਸਟੈਸਟ ਰਨਰ। ਔਰ ਉਦੋਂ ਇਹ ਡਿਬੇਟ ਸੀ ਕਿ ਹਿਟਲਰ ਜਿਹੜਾ ਆਪਣੀ ਗੋਰੀ ਰੇਸ ਨੂੰ ਬੜਾ ਸੁਪਰ ਰੇਸ ਕਹਿੰਦਾ ਹੈ, ਨੀਲੀਆਂ ਅੱਖਾਂ ਔਰ ਬਲੌਂਡ ਹੇਅਰ ਔਰ ਇਹ ਉਹ। ਹੁਣ ਉਹ ਅਮਰੀਕਾ ਨੇ ਸਾਬਤ ਕੀਤਾ ਵੀ ਇਹ ਤੁਹਾਡੇ ਬਲੌਂਡ ਰੇਸ ਦੇ ਸਾਹਮਣੇ ਇਹ ਕਾਲਾ ਜਿਹੜਾ ਫਾਸਟੈਸਟ ਰਨਰ ਹੈ ਦੁਨੀਆ ਦਾ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਬਹੁਤ ਵਾਰੀ ਇਹ ਹੁੰਦਾ ਹੈ, ਇੱਕ ਜ਼ਮਾਨਾ ਸੀ ਸਪੋਰਟਸ ਔਰ ਪੋਲਿਟਿਕਸ ਵੀ ਟੁਗੈਦਰ ਹੁੰਦੀ ਸੀ। ਜਿਵੇਂ ਜਦੋਂ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਸੀ, ਨਸਲ ਭੇਦ ਸੀ, ਉਦੋਂ ਕਈ ਜਿਹੜੀਆਂ ਨੇ ਦੇਸ਼ ਪਾਰਟਿਸਿਪੇਟ ਨਹੀਂ ਸੀ ਕਰਦੇ ਕਿ ਬਈ ਸਾਊਥ ਅਫਰੀਕਾ ਨੂੰ ਬਾਹਰ ਕੱਢੋ ਜਿਹੜਾ ਓਲੰਪਿਕ ਚੋਂ। ਹੁਣ ਵੀ ਮਤਲਬ ਕੁਝ ਮਾਮਲਿਆਂ 'ਚ ਹੁਣ ਅੱਜ ਕੱਲ੍ਹ ਉਹ ਸਪੋਰਟਸ ਦੇ ਨਾਲ ਪੋਲਿਟਿਕਸ ਘਟ ਗਈ ਹੈ, ਡਰੱਗਸ ਆ ਗਈਆਂ। ਜਿਵੇਂ ਰਸ਼ੀਆ ਦੇ ਬਹੁਤ ਸਾਰੇ ਪਲੇਅਰ ਜਿਹੜੇ ਨੇ ਉਹ ਡੋਪ ਟੈਸਟ ਦੇ ਵਿੱਚ ਫੇਲ ਹੋਏ ਔਰ ਕਾਫੀ ਪਿੱਛੇ ਰਹਿ ਗਏ ਨੇ। ਤਾਂ ਇੱਕ ਜ਼ਮਾਨਾ ਸੀ ਜਦੋਂ ਇਹ 15 ਰਿਪਬਲਿਕ ਇਕੱਠੇ ਹੁੰਦੇ ਸੀ ਸੋਵੀਅਤ ਯੂਨੀਅਨ ਦੇ, ਸਭ ਤੋਂ ਵੱਡੀ ਮੈਡਲ ਟੈਲੀ ਸੋਵੀਅਤ ਯੂਨੀਅਨ ਦੀ ਹੁੰਦੀ ਸੀ। ਸੋ ਹੁਣ ਜਿਹੜਾ ਕਾਫੀ ਉਹਨਾਂ ਦੇ ਪਲੇਅਰ ਸਕ੍ਰੈਚ ਹੋਏ ਕਿਉਂਕਿ ਡੋਪ ਟੈਸਟ 'ਚ ਉਹ ਪਾਸ ਨਹੀਂ ਹੋਏ, ਪਰ ਫਿਰ ਵੀ ਉਹਨਾਂ ਦੇ ਆਏ। ਇੰਡੀਆ ਦੇ ਵੀ ਕੁਝ ਜਿਹੜੇ ਨੇ ਉਹ ਡੋਪ ਟੈਸਟ ਫੇਲ ਹੋਏ। ਸੋ ਕੁੱਲ ਮਿਲਾ ਕੇ ਹੁਣ ਇਹ ਡੋਪ ਟੈਸਟ ਵਾਲਾ ਕ੍ਰਾਈਟੇਰੀਆ ਬਣ ਗਿਆ ਜਿਹੜਾ ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੁੰਦੀ। ਲੇਕਿਨ ਭਾਰਤ ਦੇ ਕੰਟੈਕਸਟ ਦੇ ਵਿੱਚ ਜਿੱਥੇ 40% ਬੱਚੇ ਜਿਹੜੇ ਨੇ ਉਹ ਸਟੰਟਡ ਨੇ ਜੀ, ਉਹ ਤਾਂ ਪ੍ਰੋਪਰ ਹਾਈਟ ਵੇਟ ਵੀ ਨਹੀਂ ਹੈ ਉਹਨਾਂ ਦਾ, ਮੈਡਲ ਕਿਹਨੇ ਜਿੱਤਣੇ ਨੇ ਜਾਂ ਦੂਸਰਾ ਪਾਰਟ ਕੀ ਹੈ। ਪਰ ਕੋਈ ਹੁਕਮਰਾਨਾਂ ਨੂੰ ਪੁੱਛਦਾ ਨਹੀਂ ਹੈ ਕਿ ਤੁਸੀਂ ਕੀ 70 ਸਾਲ ਦੇ ਵਿੱਚ ਕਿੱਥੇ ਲੈ ਕੇ ਗਏ ਹੋ। ਉਹ ਮਾਓ ਸੇ ਤੁੰਗ, ਭਾਵੇਂ ਅਸੀਂ ਕੋਈ ਕਮਿਊਨਿਜ਼ਮ ਦੀ ਆਈਡੀਓਲੋਜੀ ਦੇ ਐਡਮਾਇਰਰ ਨਹੀਂ ਹੈ, ਪਰ ਮਾਓ ਸੇ ਤੁੰਗ ਨੇ ਜਦੋਂ ਚਾਈਨਾ ਨੂੰ ਓਪਨ ਕੀਤਾ ਦੁਨੀਆ ਦੇ ਲਈ ਔਰ ਮੀਡੀਆ ਦੀ ਸ਼ੁਰੂ ਪਹਿਲਾ ਇੰਟਰਵਿਊ ਜਿਹਨੇ ਉਹਨਾਂ ਨੂੰ ਕੀਤਾ, ਅਮਰੀਕਨ ਸੀ ਜਰਨਲਿਸਟ, ਉਹਨਾਂ ਨੂੰ ਪੁੱਛਿਆ ਮਾਓ ਸੇ ਤੁੰਗ ਨੂੰ ਕਿ ਵੀ ਕੀ ਹਾਸਲ ਕੀਤਾ। ਉਹਨੇ ਕਿਹਾ ਵੀ ਹੋਰ ਤਾਂ ਮੈਨੂੰ ਪਤਾ ਨਹੀਂ, ਐਟਲੀਸਟ ਮੈਂ ਹਰ ਇੱਕ ਨੂੰ ਸ਼ਰਟ, ਪੈਰ 'ਚ ਜੁੱਤੀ, ਸਿਰ ਤੇ ਛੱਤ ਤੇ ਢਿੱਡ ਭਰਿਆ ਹੋਇਆ ਜੀ, ਕਿ ਵੀ ਇਹ ਮੈਂ ਜ਼ਰੂਰ ਦਿੱਤਾ ਕਿ ਵੀ ਹਰ ਇੱਕ ਦੇ ਪੈਰਾਂ 'ਚ ਜੁੱਤੀ ਹੈ, ਤਨ ਤੇ ਕੱਪੜਾ ਹੈ, ਉਹਦੇ ਢਿੱਡ ਉਹਦਾ ਭਰਿਆ ਹੋਇਆ, ਸਿਰ ਤੇ ਛੱਤ ਹੈ। ਔਰ ਇਹ ਆਲਮੋਸਟ 25-30 ਸਾਲ ਬਾਅਦ ਹੀ 70ਵੇਂ 'ਚ ਉਹਨੇ ਕਿਹਾ। ਹੁਣ ਕੀ ਅਸੀਂ 70 ਸਾਲ ਬਾਅਦ ਇਹ ਉੱਥੋਂ ਦੇ ਹਾਕਮ ਦਾਅਵਾ ਕਰ ਸਕਦੇ ਨੇ ਕਿ ਭਾਈ ਉਹਨਾਂ ਨੇ ਬੇਸਿਕ ਨੀਡਸ
ਜਿਹਨੂੰ ਪੰਜਾਬੀ 'ਚ ਕਹਿੰਦੇ ਸੀ ਕੁਲੀ ਗੁਲੀ ਝੁੱਲੀ ਜੀ ਨਹੀਂ ਕੁਲੀ ਤੁਹਾਡਾ ਟਿਕਾਣਾ ਰਹਿਣ ਦਾ, ਗੁੱਲੀ ਜਿਹੜਾ ਉਹ ਖਾਣ ਨੂੰ ਕਹਿੰਦੇ ਨੇ, ਰੋਟੀ ਨੂੰ, ਝੁੱਲੀ ਕੱਪੜੇ ਨੂੰ ਕਹਿੰਦੇ ਨੇ ਜੀ। ਰੋਟੀ ਕਪੜਾ ਔਰ ਮਕਾਨ ਜੇ ਇਸ ਤੇ ਬਣੇ। ਹੁਣ ਜੇ ਕੁਲੀ ਗੁੱਲੀ ਝੁੱਲੀ ਵੀ ਜਿਹੜੀ ਹੈ ਉਹ ਪ੍ਰੋਵਾਈਡ ਨਹੀਂ ਕਰ ਸਕੇ ਤੇ ਕਿਸ ਕਿਸਮ ਦਾ ਜਿਹੜਾ ਹੈ ਉਹ ਕਿਹਦੇ ਉੱਤੇ ਲੋਕਾਂ ਨੂੰ ਜਿਹੜਾ ਜੀਣ ਤੇ ਮਜਬੂਰ ਕੀਤਾ ਜਾ ਰਿਹਾ। ਉਹ ਡ੍ਰੀਮ ਸਾਡੀ ਸਭਿਅਤਾ, ਜਦੋਂ ਸਾਡੇ ਜਹਾਜ਼ ਉੱਡਦੇ ਸੀ, ਰਾਮਚੰਦਰ ਜੀ ਜਿਹੜੇ ਨੇ ਉਡਣ ਖਟੋਲੇ ਚ ਆਏ ਸੀ, ਸਾਡੀਆਂ ਮਿਜ਼ਾਈਲਾਂ ਉੱਡਦੀਆਂ ਸੀ ਮਹਾਭਾਰਤ ਦੇ ਮੈਦਾਨ 'ਚ, ਸਾਡੇ ਆਰੀਆ ਪਾਰਟ ਕੁਮਾਰਲ ਦੂਜੇ ਉਹ ਦੁਨੀਆ ਦੇ ਤਾਰਿਆਂ ਸਤਾਰਿਆਂ ਦੀ ਖਬਰ ਦਿੰਦੇ ਸੀ ਜੀ। ਹੁਣ ਇੱਕ ਪਾਸੇ ਤਾਂ ਉਹ ਹੈ ਤੁਸੀਂ ਉਹਨਾਂ ਦੇ ਡ੍ਰੀਮਸ ਦੇ ਉੱਤੇ ਫੀਡ ਕਰੋ ਤੇ ਗਰੀਬਾਂ ਨੂੰ ਕਹੋ ਜੀ ਤੁਹਾਡਾ ਦੇਵਤਾ ਹੀ ਦਰਿਦਰ ਨਾਰਾਇਣ ਹੈ, ਪੂਜੋ। ਤੁਸੀਂ ਹਰ ਇੱਕ ਦਾ ਦੇਵਤਾ ਬਣਾਇਆ, ਗਰੀਬਾਂ ਦਾ ਦੇਵਤਾ ਤੁਸੀਂ ਗਰੀਬ, ਤੁਹਾਡੇ ਪ੍ਰਾਰੰਭ 'ਚ ਲਿਖਿਆ ਹੋਇਆ, ਤੁਹਾਡੀ ਕਿਸਮਤ 'ਚ ਲਿਖਿਆ ਹੋਇਆ। ਔਰ ਹਰ ਅਖਬਾਰ ਮੈਂ ਦੇਖਦਾ ਵੀ ਈਵਨ ਪੰਜਾਬੀ ਟ੍ਰਿਬਿਊਨ ਵਰਗੀ ਅਖਬਾਰ ਵੀ, ਟ੍ਰਿਬਿਊਨ ਦਾ ਤੁਸੀਂ ਫਰੰਟ ਪੇਜ ਖੋਲਦੇ ਹੋ 12 ਰਾਸ਼ੀਆਂ ਸਾਹਮਣੇ ਆ ਜਾਂਦੀਆਂ ਕਿ ਜੀ ਇਹਦੇ 'ਚ ਤੁਹਾਡਾ ਹੁਣ ਦੁਨੀਆ ਦੇ 7 ਬਿਲੀਅਨ ਲੋਕ 12 ਰਾਸ਼ੀਆਂ 'ਚ ਬੰਦ ਕੀਤੇ ਹੋਏ। ਹੁਣ ਇਹ ਹੈ ਜਿਹੜੀ ਟ੍ਰੇਨਿੰਗ ਹੈ ਸੁਸਾਇਟੀ ਦੀ, ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਤੁਸੀਂ ਜਿਸ ਵਿਚਾਰਧਾਰਾ ਦੇ ਉੱਤੇ ਫੀਡ ਕੀਤਾ ਹੋਇਆ। ਐਵੇਂ ਨਹੀਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਇਹ ਖੁਸ਼ਕ ਫਲਸਫੇ ਦੀ ਧਰਤੀ ਜੀ, कि भी आशकार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन जमी काबिल न थी। हुण ये खुश्क फलसफे की धरती, प्रालब्ध किस्मत इधर उधर ਜਿਹਦੇ ਚ ਤੁਹਾਨੂੰ ਹੈ ਹੀ ਨਹੀਂ ਕਿ ਵੀ ਤੁਸੀਂ ਆਪਣੀ ਕਿਸਮਤ ਆਪ ਘੜ ਸਕਦੇ ਹੋ ਜੀ। ਸਿੱਖੀ ਦੀ ਬਿਊਟੀ ਇਹ ਸੀ ਕਿ ਸਿੱਖੀ ਨੇ ਇਹ ਗੱਲ ਸਮਝਾਈ ਕਿ ਭਾਈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਹੁਣ ਜਿਹੜੀ ਘਾਲਣਾ ਦੀ ਕਮਾਈ ਖਾਂਦੇ ਨੇ ਤੇ ਉਹਨਾਂ ਨੂੰ ਵੀ ਅੱਗੋਂ ਸ਼ੇਅਰ ਕਰਦੇ ਨੇ, ਉਹ ਕਿਰਤੀ ਇਨਸਾਨ ਉਹ ਆਪਣਾ ਢਿੱਡ ਵੀ ਭਰਦਾ, ਦੂਸਰਿਆਂ ਦਾ ਵੀ ਭਰਦਾ। ਜਦੋਂ ਅਸੀਂ ਦੇਗ ਤੇਗ ਫਤਿਹ ਦਾ ਨਾਰਾ ਬੁਲੰਦ ਕਰਦੇ ਹਾਂ, ਉਸ ਦਾ ਮਤਲਬ ਹੀ ਦੇਗ ਆਰਥਿਕ ਪ੍ਰੋਸਪੈਰਿਟੀ ਹੈ ਕਿ ਕੋਈ ਭੁੱਖਾ ਨਹੀਂ ਸਵੇਗਾ। ਸਾਡਾ ਲੰਗਰ ਦਾ ਕਨਸੈਪਟ ਇਹਦੇ ਨਾਲ ਜੁੜਿਆ। ਹੁਣ ਵੱਖਰੀ ਗੱਲ ਹੈ ਘਰੋਂ ਪਰੌਂਠੇ ਖਾ ਕੇ ਰੱਜ ਕੇ ਜਾ ਕੇ ਉੱਥੇ ਫਿਰ ਲੰਗਰ 'ਚ ਹੀ ਬੈਠੇ ਹੁੰਦੇ ਨੇ ਬਹੁਤੇ, ਅੰਦਰ ਦੀਵਾਨ ਹਾਲ ਖਾਲੀ ਹੁੰਦਾ ਜੀ। ਔਰ ਇਹ ਜਿਹੜਾ ਸਾਰੇ ਕਨਸੈਪਟ ਸੀ ਉਹ ਉਸ ਧਰਤੀ ਦੇ ਉਸ ਖੁਸ਼ਕ ਫਲਸਫੇ ਨੇ ਨਕਾਰ ਕੇ ਜੋ ਹਾਲ ਬੁੱਧਿਜ਼ਮ ਦਾ ਕੀਤਾ, ਜੋ ਹਾਲ ਅੱਜ ਸਿੱਖਿਜ਼ਮ ਦਾ ਕਰ ਰਹੇ ਨੇ। ਔਰ ਉਹੀ ਮਨੂਵਾਦ, ਉਹੀ ਬ੍ਰਾਹਮਣਵਾਦ, ਉਹੀ ਗਾਂ ਪਵਿੱਤਰ, ਉਹੀ ਪੰਜ ਗਵੇ। ਔਰ ਇਸ ਪੰਜ ਗਵਿਆਂ ਦੀ ਕਹਾਣੀ ਜਿਹੜਾ ਉਹ ਤੁਹਾਨੂੰ ਦੱਸ ਦਿੰਦੇ ਕਿ ਭਾਈ ਇਹ ਖਬਰ ਹੀ ਹੈ ਜੀ ਕਿ RSS ਲੀਡਰ ਅਪਲਾਈਜ਼ ਕਾਰਡਿੰਗ ਔਨ ਹਿਸ ਸੈਲ ਫੋਨ ਟੂ ਗਾਰਡ ਅਗੇਂਸਟ ਰੇਡੀਏਸ਼ਨ। ਕਿ ਉਹ ਜਿਹੜਾ RSS ਦਾ ਲੀਡਰ ਹੈ ਉਹਨੇ ਗਊ ਦਾ ਜਿਹੜਾ ਗੋਹਾ ਹੈ ਉਹ ਆਪਣੀ ਸੈਲ ਫੋਨ ਦੇ ਪਿੱਛੇ ਲਾਇਆ ਕਿਉਂਕਿ ਕੰਨ ਨੂੰ ਲਾਣਾ ਹੈ, ਉਹਨੂੰ ਸੈਲ ਫੋਨ ਵੀ ਇਸਤੇਮਾਲ ਕਰਨਾ। ਉਹ ਤਾਂ ਕਿਸੇ ਆਚਾਰੀਆ ਨੇ ਨਹੀਂ ਬਣਾਇਆ, ਉਹ ਤਾਂ ਇਹਨਾਂ ਨੇ ਹੀ ਬਣਾਏ ਨੇ, ਪਰ ਗੋਆ ਜਿਹੜਾ ਆਪਣਾ ਹੈ ਉਹ ਤਾਂ ਅਸਲੀ ਹੈ ਨਾ। ਗੋਆ ਜਦੋਂ ਲੱਗ ਗਿਆ ਫਿਰ ਸੈਲਫੋਨ ਵੀ ਭਾਰਤੀ ਹੋ ਗਿਆ। In an interview with Indian Express, Shankar Lal, president of Akhil Bharatiya Gau Seva Sangh, an affiliate of Rashtriya Swayamsevak Sangh, extolled the many virtues of cowding, ranging from protection against radiation to the treatment of deadly diseases. But he pointed out that only Indian cows produce dung and urine, which is like nectar. ਉਹਨੇ ਕਿਹਾ, ਬੰਦਾ ਜਿਹਦਾ ਨਾਮ ਹੈ ਲਿਆ ਔਰ RSS ਨਾਲ ਸੰਬੰਧਿਤ ਹੈ, ਉਹਨੇ ਕਿਹਾ ਜੀ ਵੈਸੇ ਤਾਂ ਜਿਹੜਾ ਗੋਹਾ ਉਸ ਦੇ ਵਿੱਚ ਬਹੁਤ ਗੁਣ ਨੇ, ਬਹੁਤ ਸਾਰੀ ਉਹ ਜਿਹੜੀ ਹੈ ਖਤਰਨਾਕ ਬਿਮਾਰੀਆਂ ਦਾ ਇਲਾਜ ਕਰਦਾ। ਰਾਮਦੇਵ ਤਾਂ ਕਹਿੰਦਾ ਕੈਂਸਰ ਵੀ ਠੀਕ ਅਸੀਂ ਕਰਤਾ। ਪਰ ਉਹਨੇ ਕਿਹਾ ਵੀ ਇਹ ਜਿਹੜਾ ਗੋਹਾ ਤੇ ਯੂਰਿਨ ਹੈ, ਜਿਹੜਾ ਮੂਤਰ ਗਾਂ ਦਾ, ਇਹ ਸਿਰਫ ਭਾਰਤੀ ਗਊਆਂ ਦਾ ਹੀ ਹੋਣਾ ਚਾਹੀਦਾ। ਉਹਦੇ 'ਚ ਹੀ ਇਹ ਅੰਮ੍ਰਿਤ ਵਰਗਾ ਹੈ। ਨੈਕਟਰ ਦਾ ਮਤਲਬ ਹੈ ਕਿ ਇਹ ਫਿਰ ਉਹਨੇ ਸ਼ੰਕਰ 76 ਸਾਲਾਂ ਦਾ ਬੰਦਾ ਹੂ ਡਰਿੰਕਸ ਕਾਊ ਯੂਰਿਨ ਫॉर ਹੈਲਥ ਰੀਜ਼ਨ, ਜਿਹੜਾ ਗਾਂ ਦਾ ਮੂਤ ਪੀਂਦਾ ਹੈ ਸਿਹਤ ਦੇ ਕਾਰਨ, ਟੋਲਡ ਦਾ ਇੰਡੀਅਨ ਐਕਸਪ੍ਰੈਸ ਦੈਟ ਹੀ ਐਜ਼ ਵੈਲ ਐਜ਼ ਅਦਰ RSS ਵਰਕਰਸ ਅਪਲਾਈ ਕਾਰਡਿੰਗ ਔਨ ਦਾ ਬੈਕ ਆਫ देयर ਸੈਲ ਫੋਨਸ ਟੂ ਪ੍ਰੋਟੈਕਟ ਥੈਮਸੈਲਫ ਫਰਮ ਰੇਡੀਏਸ਼ਨ। ਉਹ ਕਿਹਾ ਜੀ ਮੈਂ ਵੀ ਔਰ ਸਾਰੇ RSS ਵਾਲੇ ਅਸੀਂ ਸੈਲ ਫੋਨ ਦੇ ਪਿੱਛੇ ਜਿਹੜਾ ਉਹ ਗੋਹਾ ਲਾਉਂਦੇ ਤਾਂ ਕਿ ਰੇਡੀਏਸ਼ਨ ਨੁਕਸਾਨ ਨਾ ਕਰੇ। ਇਟ ਇਜ਼ ਫਰੈਸ਼ ਕਾਰਡਿੰਗ, ਤਾਜ਼ਾ ਗੋਹਾ, ਬਿਆ ਨਹੀਂ। ਉਹ ਤਾਂ ਗਾਂ ਨੇ ਸਾਰਾ ਦਿਨ ਗੋਹਾ ਹੀ ਦੇਣਾ। I have put it to save myself from harmful radiations of the cell phone. ਮੈਂ ਇਹਦੇ ਨਾਲ ਜਿਹੜੀ ਰੇਡੀਏਸ਼ਨ ਦੇ ਮਾੜੇ ਅਸਰ ਨੇ ਉਹਨਾਂ ਤੋਂ ਬਚਿਆ। ਇਟ ਵਰਕਸ, ਬਿਲੀਵ ਮੀ। ਉਹਨੂੰ ਕਹਿ ਰਿਹਾ ਵਿਸ਼ਵਾਸ ਕਰੋ ਮੇਰੇ ਤੇ, ਇਹ ਬਹੁਤ ਅਸਰ ਕਰਦਾ ਜੀ। ਲਾਲ ਟੋਲਡ ਦਾ ਇਫ ਕਾਊਡੰਗ ਕੈਨ ਟ੍ਰੀਟ ਕੈਂਸਰ ਵਾਈ ਕਾਂਟ ਇਟ ਸੇਵ ਅਸ ਫਰਮ ਏ ਫੋਨਸ ਮਾਈਕ੍ਰੋਵੇਵਸ। ਕਹਿੰਦਾ ਜੀ ਇਹ ਜਿਹੜਾ ਗੋਹਾ ਹੈ ਤਾਂ ਕੈਂਸਰ ਠੀਕ ਕਰ ਦਿੰਦਾ ਤੇ ਇਹ ਸਾਨੂੰ ਰੇਡੀਏਸ਼ਨ ਤੋਂ ਠੀਕ ਨਹੀਂ ਕਰੇਗਾ।
Lal said cow dung would only work its magic if sourced from an Indian cow. ਪਰ ਇਹ ਜਿਹੜਾ ਗੋ ਹੈ ਉਹ ਭਾਰਤੀ ਗਾਂ ਦਾ ਹੀ ਹੋਣਾ ਚਾਹੀਦਾ. But the gobar should be of our Indian desi cow and not Western monsters like Jersey or Holstein, he said. Their dung and milk are nothing but poison. ਇਹ ਜਿਹੜੀਆਂ ਜਰਸੀ ਗਾਵਾਂ ਜਾਂ ਬਾਹਰਲੀਆਂ ਗਾਵਾਂ ਦਾ ਜਿਹੜਾ ਦੁੱਧ ਵੀ ਹੈ ਉਹ ਜ਼ਹਿਰ ਹੈ, ਪਰ ਸਾਡਾ ਜਿਹੜਾ ਗੋ ਹੈ ਉਹ ਵੀ ਅੰਮ੍ਰਿਤ ਹੈ. ਹੁਣ ਉਹਨੇ ਕਿਹਾ ਕਿ ਬਈ ਅੱਗੇ ਵੀ ਇਸ ਕਿਸਮ ਦੀਆਂ ਜਬਲੀਆਂ ਨੇ. ਸੋ ਹੁਣ ਇੱਕ ਪਾਸੇ ਰੀਓ ਬ੍ਰਾਜ਼ੀਲ ਓਲੰਪਿਕਸ, ਗੋਲਡ ਮੈਡਲ, ਖੁੱਲੇ ਖਲਾਸੇ, ਸੋਹਣੇ ਸਰੀਰਾਂ ਵਾਲੇ ਮੁੰਡੇ ਕੁੜੀਆਂ ਦੁਨੀਆ ਭਰ ਦੇ ਜਿਹੜੇ 3-3 4-4 ਸਾਲ ਤੋਂ ਟ੍ਰੇਨਿੰਗ, ਸਾਇੰਟੀਫਿਕ ਕੋਚਿਸ, ਬੈਸਟ ਫੈਸਿਲਿਟੀਜ਼ ਉਹਨਾਂ ਨੂੰ, ਔਰ ਉਸ ਕੰਪੀਟੀਟਿਵ ਸਪਿਰਿਟ 'ਚ ਨੇ. ਹੁਣ ਇਹ ਉਸ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਭਾਰਤ ਮਾਤਾ ਦੇ ਸਪੂਤ, ਜਿੱਥੇ ਇਹ ਕਾਊਡੰਗ ਵਾਲਾ ਮੋਦੀ ਨੇ ਵੀ ਲਾਇਆ ਹੋਣਾ ਗੋਆ ਆਪਣੇ ਸੈੱਲਫੋਨ ਦੇ ਪਿੱਛੇ. ਔਰ ਉੱਥੇ ਜਿਹੜਾ ਉਹਨੇ ਇੱਕ ਸਾਇੰਸਦਾਨਾਂ ਦੀ ਕਾਨਫਰੰਸ ਦੇ ਵਿੱਚ ਮੋਦੀ ਨੇ ਕਿਹਾ ਸੀ, ਉਹਨੇ ਕਿਹਾ ਇਹ ਅੱਜ ਸਾਇੰਸ ਕੀ ਹੈ, ਸਾਡੀ ਸਾਇੰਸ ਦੇ ਵੇਲੇ ਸਰਜਨ ਸਾਡੇ, ਮੈਂ ਉਹਦਾ ਹੁਣ ਮੈਂ ਹਿੰਦੀ ਅੰਦਾਜ਼ ਵੀ ਬੋਲ ਸਕਦਾ ਪਰ ਮੈਂ बोलना नहीं चाहता. हाँ, हमारे सर्जन, उन्होंने देखो कैसे किसका सिर जो है वो हाथी का सिर आदमी पे लगा दी. गणेश जी ऐसी है ना जी, ये प्लास्टिक सर्जरी है. उन्हों दे प्लास्टिक सर्जन, उन्हों दा गोआ, उन्हों दा ढिड हिलाण वाला रामदेव जिहड़ा कहंदा योगा नाल ही सारा दुनिया का इलाज है. पर हुण जदों उत्थों दौड़नगे रियो तो खाली हत्थी ਤੇ ਫਿਰ ਉਹ ਪੜ੍ਹ ਰਹੇ ਹੋਣਗੇ ਕਿ ਜਾਨ ਬਚੀ ਤੋਂ ਲੱਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ, ਤੇ ਵਿਚਾਰੇ ਚੋਰੀ ਛੁਪੇ ਕੋਈ ਜਹਾਜ਼ਾਂ ਤੋਂ ਉਤਰ ਕੇ ਇੱਧਰ ਉੱਧਰ ਜਾਣਗੇ ਔਰ ਬਾਕੀ ਸਾਹਮਣੇ ਆ ਜਾਣਾ ਕਿ ਵੀ ਕੀ ਹੈਗਾ. ਇਹ ਹੈ ਭਾਰਤ ਦੇਸ਼ ਜਿਹਦੀ ਮਹਾਨਤਾ ਔਰ ਦੁਨੀਆ ਭਰ ਜਿਹਦੇ ਤੇ ਹੁਣ 15 ਅਗਸਤ ਨੂੰ ਮੋਦੀ ਨੇ ਲੱਛੇਦਾਰ ਭਾਸ਼ਣ ਦੇਣਾ ਜੀ. ਸੋ ਫਿਰ ਵੀ ਅਸੀਂ, ਕਿਉਂਕਿ ਸਾਡਾ ਕੋਈ ਐਥਲੀਟਸ ਨਾਲ ਜਿਹੜੇ ਉਹਨਾਂ ਦਾ ਕੀ ਕਸੂਰ ਹੈ, ਉਹਨਾਂ ਨੂੰ ਹੁਣ ਇਹੀ ਪੰਜਾਬ ਹੈ, ਇਹੀ ਹਰਿਆਣਾ ਹੈ, ਉੱਥੋਂ ਹੀ ਕਦੇ ਹਾਕੀ ਦੇ, ਕਦੇ ਚੰਗੇ ਐਥਲੀਟ ਏਸ਼ੀਆ ਲੈਵਲ ਦੇ ਉੱਤੇ, ਓਲੰਪਿਕ ਲੈਵਲ ਤੇ, ਕਦੇ ਮਿਲਖਾ ਸਿੰਘ ਜਿਹੜਾ ਲਾਂਗਰੀ ਫੌਜ ਦੇ ਵਿੱਚ ਰੋਟੀਆਂ ਜਿਹੜੀਆਂ ਬਹੀਆਂ ਵੱਜ ਜਾਂਦੀਆਂ ਫੌਜੀਆਂ ਦੇ ਲੰਗਰ, ਉਹ ਖਾ ਕੇ ਦੌੜਦਾ ਸੀ. ਕੋਈ ਟ੍ਰੇਨਰ ਨਹੀਂ, ਕੋਈ ਪੈਰਾਂ 'ਚ ਪਾਉਣ ਨੂੰ ਜੁੱਤੀ ਨਹੀਂ, ਉਹ ਖਾ ਕੇ ਰੋਟੀਆਂ ਅੱਧੀ ਰਾਤ ਦੌੜਨ ਦੀ ਪ੍ਰੈਕਟਿਸ ਕਰਦਾ ਸੀ. ਔਰ ਓਲੰਪਿਕ ਦੇ ਵਿੱਚ ਚੌਥੇ ਨੰਬਰ ਤੇ ਸੀ, ਉਹ ਵੀ ਮੋਢੇ ਦੇ ਨਾਲ, ਪੈਰ ਇੱਕੋ ਜਿਹੇ ਔਰ ਦੂਜਾ. ਹੁਣ ਉਹਨਾਂ ਅੱਜ ਤੱਕ ਕੋਈ ਵੀ ਮਿਲਖਾ ਸਿੰਘ ਦਾ ਰਿਕਾਰਡ ਬੀਟ ਨਹੀਂ ਕਰ ਸਕਿਆ. ਸੋ ਮਤਲਬ ਉਸ ਫੀਲਡ ਦੇ ਵਿੱਚ ਹੁਣ ਜ਼ਾਹਰ ਹੈ ਕਿ ਵੀ ਜੇ ਉਹੀ ਗੱਲ ਅਲਟੀਮੇਟਲੀ ਨਰੋਈ ਵਿਚਾਰਧਾਰਾ ਦੀ ਹੈ, ਨਰੋਏ ਸਾਧਨਾ ਦੀ ਹੈ. ਜੇ ਤੁਹਾਡੀ ਵਿਚਾਰਧਾਰਾ ਹੁਣ ਜੇ ਉੱਥੇ ਜੋਤਿਸ਼, ਵਸਤੂ ਸ਼ਾਸਤਰ, ਦੂਜੇ ਐਜ਼ ਏ ਸਬਜੈਕਟ ਨੇ, ਇੱਕ ਤਾਂ ਵੈਸੇ ਹੀ 40% ਬੱਚੇ ਸਟੈਂਟਡ ਜੰਮੇ ਨੇ ਬੌਣੇ, ਤੇ ਜਿਹੜੇ ਸਬੂਤੇ ਵੀ ਨੇ ਉਹਨਾਂ ਨੂੰ ਪੜ੍ਹਾ ਕੀ ਰਹੇ ਨੇ. ਜੋ ਹੁਣ ਸਿਲੇਬਸ ਬਦਲ ਉੱਥੇ ਸਕੂਲਾਂ 'ਚ ਲਾ ਰਹੇ ਨੇ, ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਅਲਟੀਮੇਟਲੀ ਕੀ ਕਰਨਗੇ. ਉਹਨਾਂ ਦੀ ਸੋਚ ਹੀ ਜਿਹੜੀ ਹੈ ਉਹ ਪਾਸਟ ਦੇ ਵਿੱਚ ਜਿਹੜਾ ਐਗਜ਼ਿਸਟ ਨਹੀਂ ਕਰਦਾ. ਤੁਸੀਂ 1000 ਸਾਲ ਪਹਿਲਾਂ 1000 ਸਾਲ ਜੁੱਤੀਆਂ ਖਾਂਦੇ ਰਹੇ, ਉਸ ਤੋਂ ਪਹਿਲਾਂ ਦਾ ਤੁਸੀਂ ਕਿਹੜਾ ਗੌਰਵ ਤੇ ਕੀ ਦੇ ਰਹੇ ਹੋ. ਤੇ ਜਿਹੜੀ ਨਰੋਈ ਵਿਚਾਰਧਾਰਾ ਸੀ ਬੁੱਧ ਦੀ, ਪਹਿਲਾਂ ਹੀ 2500 ਸਾਲ ਪਹਿਲਾਂ ਦੱਬ ਦਿੱਤੀ, ਸਿੱਖੀ ਨੂੰ ਹੱਥ ਪਾਇਆ ਹੋਇਆ. ਔਰ ਇਹੀ ਕਾਰਨ ਹੈ ਕਿ ਅੱਜ ਉਹ ਸਿੱਖਾਂ ਦੀਆਂ ਯੂਨੀਵਰਸਿਟੀਆਂ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੋਏ, ਫਤਿਹਗੜ੍ਹ ਸਾਹਿਬ ਖਾਲਸਾ ਕਾਲਜ, ਖਾਲਸਾ ਸਕੂਲ ਹੋਣ, ਦੂਜੇ ਯੋਗਾ ਤੇ ਲਾਏ ਹੋਏ ਨੇ. ਕਿੱਥੇ ਸਾਡੇ ਗੁਰੂਆਂ ਨੇ, ਕਿਹੜੀ ਪਰੰਪਰਾ ਨਰੋਈ ਅਨੰਦਪੁਰ ਦੀ ਧਰਤੀ ਦੇ ਉੱਤੇ, ਕਿਤੇ ਗੱਤਕਾ ਚੱਲ ਰਿਹਾ ਹੈ, ਘੋੜ ਸਵਾਰੀ ਹੋ ਰਹੀ ਹੈ, ਬੀਬੀਆਂ ਟ੍ਰੇਨਡ ਨੇ ਫੁੱਲੀ. ਐਵੇਂ ਨਹੀਂ ਕਦਾਵਰ ਅਫਗਾਨ ਜਾਂ ਪਠਾਨ ਘੱਟ ਸੀ, ਸਿੱਖਾਂ ਨਾਲੋਂ ਕਿਤੇ ਜ਼ਿਆਦਾ ਕਦਾਵਰ, ਔਰ ਉਹਨਾਂ ਦੀ ਐਜ਼ ਏ ਰੇਸ ਜੈਨੇਟਿਕ ਸੀ ਉਹਨਾਂ ਦਾ ਪਾਰਟ. ਪਰ ਇੱਧਰ ਜਦੋਂ ਉਹ ਟ੍ਰੇਨਿੰਗ ਹੋਈ ਸੰਤ ਦੇ ਤੌਰ ਤੇ ਵੀ, ਫਕੀਰੀ ਵੀ ਕਮਾਈ ਸਿੱਖਾਂ ਨੇ, ਸ਼ੋਲਜਰ ਦੇ ਤੌਰ ਤੇ ਕਿਵੇਂ ਥੋੜੇ ਜਿਹੇ ਹਜ਼ਾਰਾਂ ਸਿੱਖਾਂ ਨੇ ਲੱਖਾਂ ਦੇ ਮੁਲਖਈਏ ਦੇ ਨਾਲ ਮੁਕਾਬਲਾ ਕੀਤਾ, ਉਹੀ ਫਿਜ਼ੀਕਲ ਪ੍ਰੋਐਸ ਸੀ. ਔਰ ਐਵੇਂ ਨਹੀਂ ਉਹ ਕਾਜ਼ੀ ਨੂਰ ਮੁਹੰਮਦ ਤੇ ਦੂਜੇ ਕਹਿੰਦੇ ਆ ਕੇ ਦੇਖਣਾ ਜਰਾ ਤਲਵਾਰ ਦੇ ਜ਼ੋਰ, ਸਿੱਖਾਂ ਦੇ ਨਾਲ ਮੁਕਾਬਲਾ ਕਰਕੇ ਦੇਖੋ. ਸੋ ਗੱਲ ਤਾਂ ਸਿਸਟਮ ਦੀ ਹੁੰਦੀ ਹੈ. ਲੋਕ ਉਹੀ ਹੁੰਦੇ ਨੇ ਦੁਨੀਆ ਭਰ 'ਚ, ਹਰ ਰੇਸ ਦੇ ਲੋਕਾਂ ਦੇ ਵਿੱਚ ਜਿਹੜਾ ਉਹੀ ਜਿਹੜਾ ਜੋ ਉਹਨਾਂ ਨੂੰ ਤੁਸੀਂ ਇੱਕੋ ਜਿਹੀਆਂ ਓਪਰਚੁਨਿਟੀਜ਼ ਦਿੰਦੇ ਹੋ, ਉਹਨਾਂ ਦੀ ਸੋਚ ਫਰੀ ਕਰਦੇ ਹੋ ਤੇ ਉਹਨਾਂ 'ਚੋਂ ਤੁਸੀਂ ਜੋ ਮਰਜ਼ੀ ਕੱਢ ਸਕਦੇ ਹੋ. ਚਾਈਨਾ ਨੇ ਦੱਸ ਦਿੱਤਾ ਕਿ ਭਾਈ 70 ਸਾਲ ਦੇ ਵਿੱਚ ਆਲਮੋਸਟ ਉਹ ਕਿੱਥੇ ਤੋਂ ਕਿੱਥੇ ਪਹੁੰਚ ਗਏ ਨੇ. ਅਮਰੀਕਾ ਨੇ 200 ਸਾਲ 'ਚ ਦੱਸ ਦਿੱਤਾ ਕਿ ਵੀ ਦੁਨੀਆ ਦੇ ਜਦੋਂ ਕਿਸੇ ਵੀ ਖਿੱਤੇ ਦੇ ਲੋਕ ਆ ਕੇ ਇੱਕ ਸਿਸਟਮ ਦੇ ਵਿੱਚ ਬਲੈਂਡ ਹੁੰਦੇ ਨੇ ਕਿੱਥੇ ਪਹੁੰਚ ਜਾਂਦੇ ਨੇ. ਸੋ ਫਿਰ ਵੀ ਅਸੀਂ
ਜਿਹੜਾ ਹੈ ਉਹ ਤਰਸ ਹੀ ਕਰ ਸਕਦੇ ਹਾਂ ਔਰ ਇਹ ਹੋਪ ਕਰਦੇ ਹਾਂ ਕਿ ਕਦੇ ਬ੍ਰਾਹਮਣਵਾਦ ਦਾ ਸਿਸਟਮ ਟੁੱਟੇ, ਉਸ ਧਰਤੀ ਦੇ ਲੋਕ ਲਿਬਰੇਟ ਹੋਣ, ਆਜ਼ਾਦਾਨਾ ਤੌਰ ਦੇ ਉੱਤੇ ਦੁਨੀਆ ਤੇ ਉਹ ਆਪਣੀ ਕੋਈ ਜਿਹੜੀ ਹੈ ਪ੍ਰੈਜ਼ੈਂਸ ਸ਼ੋ ਕਰ ਸਕਣ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।